ਇੱਥੇ ਤੁਹਾਨੂੰ ਜਿਹੜਾ ਵੀ ਮੁਸਲਮਾਨ ਮਿਲਿਆ, ਮੈਂ ਤੁਹਾਨੂੰ ਇਹ ਪੁੱਛ ਲੱਗੇ ਕਿ ਉਹਨਾਂ ਦਾ ਪਿਆਰ ਤੁਹਾਡੇ ਨਾਲ ਕਿਵੇਂ ਦਾ ਕੀਤਾ, ਨਫ਼ਰਤ ਸੀ ਉਹਨਾਂ ਦੀ? ਸਾਨੂੰ ਇੱਥੇ ਆਉਣ ਤੇ ਬਹੁਤ ਜ਼ਿਆਦਾ ਸਾਡੀ ਖੱਜਲਖੁਆਰੀ ਹੋ ਰਹੀ ਹੈ। ਇਹੀ ਪੈਗਾਮ ਹੈ ਸਾਰਿਆਂ ਨੂੰ ਵੀ ਕੋਈ ਫਰਕ ਨਹੀਂ, ਕਿਸੇ ਦੇ ਮਨ 'ਚ ਕੋਈ ਨਫ਼ਰਤ ਨਹੀਂ, ਸਾਰੇ ਆਪਸ 'ਚ ਭਾਈ ਭਾਈ ਨੇ, ਠੀਕ ਹੈ। ਪਿਆਰ ਨਾਲ ਮਿਲੋ, ਸਤਿਕਾਰ ਨਾਲ ਮਿਲੋ ਸਾਰਿਆਂ ਨੂੰ, ਮਤਲਬ ਕਿਸੇ ਵਿੱਚ ਵੀ ਨਫ਼ਰਤ ਨਾ ਰੱਖੋ ਕਿਸੇ ਮਨ ਦੇ ਵਿੱਚ ਵੀ ਸਾਡੇ ਨਾਲ ਇਹ ਹੈ ਜੀ ਉਹ ਹੈ ਜੀ, ਕੋਈ ਫਰਕ ਨਹੀਂ ਹੈਗਾ ਜੀ। ਅਸੀਂ ਗੁਰਦੁਆਰਿਆਂ ਦੇ ਵਿੱਚ ਬਹੁਤ ਖੱਜਲ ਹੋ ਰਹੇ ਹਾਂ। ਸਰ ਮੇਰਾ ਨਾਮ ਦਲਬੀਰ ਸਿੰਘ ਹੈ ਜੀ। ਆਉਣ ਦੀ ਇੱਥੇ ਬਹੁਤ ਚਾਹਨਾ ਸੀਗੀ ਵੀ ਅਸੀਂ ਦੇਖ ਕੇ ਆਈਏ ਵੀ ਜਿਹੜੇ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦਾ ਗੁਰੂ ਘਰ ਨੇ ਜੀ, ਵੀ ਜਿੱਥੇ ਇਹਨਾਂ ਦਾ ਖਾਲਸਾ ਪੰਥ ਸੱਜਣਾ ਦਿਵਸ ਉਹਨਾਂ ਜਨਮ ਸਥਾਨ ਹੈ ਜੀ, ਠੀਕ ਹੈ ਜੀ। ਪੰਜਾ ਸਾਹਿਬ ਗੁਰਦੁਆਰਾ ਹੈ ਜੀ ਇੱਥੇ ਹਸਪਤਾਲ ਦੇ ਵਿੱਚ। ਸਾਨੂੰ ਬਹੁਤ ਚਾਹਨਾ ਸੀ ਦੇਖਣ ਦੀ ਜੀ, ਵੀ ਅਸੀਂ ਸੋਚਦੇ ਸੀ ਕਦੇ ਸਾਨੂੰ ਵੀਜ਼ੇ ਮਿਲਣਗੇ ਜਾਂ ਨਹੀਂ ਮਿਲਣਗੇ ਜੀ, ਪਰ ਮਹਾਰਾਜ ਦੀ ਮਿਹਰ ਸਦਕਾ ਆਪਾਂ ਨੂੰ ਵੀਜ਼ੇ ਮਿਲੇ ਜੀ। ਅਸੀਂ ਦਰਸ਼ਨ ਕਰਨ ਆਏ ਇੱਥੇ ਜੀ। ਅੱਛਾ ਅੱਛਾ। ਤੇ ਮਨ 'ਚ ਕੀ ਵਿਚਾਰ ਸੀ? ਪਹਿਲੀ ਦਫਾ ਆਇਆ ਕਿ ਪਹਿਲੀ ਦਫਾ ਆਣਾ ਹੋਇਆ ਜੀ ਬਾਬਾ ਜੀ। ਕੀ ਕਿਉਂ ਆਇਆ, ਕੀ ਮਨ 'ਚ ਸੀ ਵਿਚਾਰ? ਮਨ 'ਚ ਇਹ ਸੀਗਾ ਜੀ, ਇੱਕ ਤਾਂ ਅਸੀਂ ਆਪਣਾ ਜਿਹੜਾ ਸਾਡਾ ਪੰਜਾਬ ਦਾ ਟੁਕੜਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਹੈ, ਲਹਿੰਦਾ ਪੰਜਾਬ, ਠੀਕ ਹੈ ਜੀ, ਅਸੀਂ ਉਹਨੂੰ ਦੇਖ ਕੇ ਆਣਾ ਹੈ। ਅੱਛਾ ਜੀ। ਗੁਰੂ ਘਰਾਂ ਦੇ ਦਰਸ਼ਨ ਕਰਕੇ ਆਣੇ ਆ ਜੀ। ਜਿਹੜੇ ਲੋਕ ਹੈ ਇੱਥੇ ਦੇ, ਠੀਕ ਹੈ ਜੀ, ਲੋਕ ਕਹਿੰਦੇ ਜੀ ਸਰਕਾਰਾਂ ਕਹਿੰਦੀਆਂ ਜੀ ਮਾੜੇ ਆ ਜੀ, ਮਾੜੇ ਆ, ਠੀਕ ਹੈ ਜੀ। ਅਸੀਂ ਉਹ ਸੋਚਦੇ ਆ, ਦੇਖਦੇ ਆ ਵੀ ਕਹਿੰਦਾ ਆਪਣਾ ਵੀ ਦੇਖ ਕੇ ਤਾਂ ਆਈਏ ਬੰਦੇ ਕਿਵੇਂ ਦੇ ਨੇ। ਅੱਛਾ ਜੀ। ਕਿਵੇਂ ਦੇ ਬੰਦੇ ਨੇ, ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਸਰ ਜੀ, ਠੀਕ ਹੈ ਜੀ। ਸਾਨੂੰ ਬੰਦੇ ਚੰਗੇ ਲੱਗੇ ਇੱਥੇ, ਸਭ ਮਿਲਣਸਾਰ ਲੋਕ ਨੇ ਜਿੰਨੇ ਵੀ ਹੈ ਜੀ, ਠੀਕ ਹੈ। ਗੁਰਦੁਆਰੇ 'ਚ ਵੀ ਵਧੀਆ ਬੰਦੇ ਨੇ ਸਾਰੇ। ਕਿਸੇ ਨੂੰ ਕਹਿ ਦੋ ਵੀ ਆਹ ਸਾਨੂੰ ਚੀਜ਼ ਸਾਨੂੰ ਦੇ ਦਿਓ ਜਾਂ ਇੰਟਰਨੈਟ ਸ਼ੇਅਰ ਕਰ ਦਿਓ, ਕੋਈ ਨਾ ਨਹੀਂ ਕਰਦਾ ਬਿਲਕੁਲ ਵੀ। ਇੱਥੇ ਤੁਹਾਨੂੰ ਜਿਹੜਾ ਵੀ ਮੁਸਲਮਾਨ ਮਿਲਿਆ, ਮੈਂ ਤੁਹਾਨੂੰ ਇਹ ਪੁੱਛ ਲੱਗੇ ਕਿ ਉਹਨਾਂ ਦਾ ਪਿਆਰ ਤੁਹਾਡੇ ਨਾਲ ਕਿਵੇਂ ਦਾ ਕੀਤਾ, ਨਫ਼ਰਤ ਸੀ ਉਹਨਾਂ ਦੇ ਵਿੱਚ? ਬਹੁਤ ਵਧੀਆ ਪਿਆਰ ਕੀਤਾ। ਸਮਾਂ ਗਲੇ ਲੱਗ ਕੇ ਮਿਲਦੇ ਨੇ ਜੀ, ਠੀਕ ਹੈ ਨਾ। ਉਹ ਕਹਿੰਦੇ ਜੀ ਸਦਕੇ ਤੁਸੀਂ ਆਏ ਸਾਡੇ ਕੋਲ, ਸਾਡੇ ਸਿਕਿਉਰਿਟੀ ਵਾਲੇ ਪਿਆਰ ਨਾਲ ਆ ਰਹੇ। ਬਹੁਤ ਵਧੀਆ ਜੀ, ਇੰਨਾ ਪਿਆਰ ਨਾਲ, ਮਤਲਬ ਕਿ ਕਹਿੰਦੇ ਜੀ ਸਿਸਟਮੈਟਿਕ ਕੰਮ ਕੀਤਾ ਹੋਇਆ ਸਾਰਾ ਜੀ। ਥੋੜੀ ਜਿਹੀ ਦਿੱਕਤ ਜ਼ਰੂਰ ਆਈ ਹੈ, ਜਿੱਥੇ ਸ਼ੁਰੂ ਦੇ ਵਿੱਚ ਮਤਲਬ ਟਿਕਟਾਂ ਵਗੈਰਾ ਬਣੀਆਂ ਉੱਥੇ ਦਿੱਕਤ ਜ਼ਰੂਰ ਆਈ ਹੈ। ਅੱਛਾ ਜੀ। ਉਹ ਟਿਕਟਾਂ ਵਗੈਰਾ ਆਨਲਾਈਨ ਹੋਣੀ ਚਾਹੀਦੀਆਂ ਸੀਗੀਆਂ ਕਿ ਬੰਦਾ ਆਪਣੀ ਬੁੱਕ ਕਰ ਲਵੇ, ਉਹਦੇ ਧੱਕਾ ਮੁੱਕੀ ਨਾ ਹੋਵੇ। ਇਹ ਤੁਹਾਨੂੰ ਹੋਰ ਮਜ਼ੀਦ ਆਸਾਨੀਆਂ ਕੀਤੀਆਂ ਜਾਣ? ਹਾਂ ਜੀ, ਥੋੜੀ ਜਿਹੀ ਆਸਾਨੀਆਂ ਕੀਤੀਆਂ ਜਾਣ। ਤੇ ਉਹਦੇ ਵਿੱਚ ਕੀ ਹੈ ਜੀ, ਆਪਣਾ ਸਪੈਸ਼ਲੀ ਜੇ ਆਨਲਾਈਨ ਹੋ ਜੇ ਸਿਸਟਮ, ਠੀਕ ਹੈ, ਲੋਕਾਂ ਸੌਖੇ ਹੋ ਜਾਣ। ਕਿਉਂਕਿ ਉੱਥੇ ਇੱਕ ਟੈਂਟ ਸਿਸਟਮ ਹੈ ਜੀ, ਟੈਂਟ ਸਿਸਟਮ 'ਚ ਗਰਮੀ ਬਹੁਤ ਹੋ ਜਾਂਦੀ ਹੈ ਜੀ, ਉਹ ਬੜੀ ਦਿੱਕਤ ਆਉਂਦੀ ਹੈ ਜੀ। ਤੇ ਗੱਡੀਆਂ ਦਾ ਕਿਵੇਂ ਦਾ? ਗੱਡੀਆਂ ਸਹੀ ਨੇ ਤੁਹਾਨੂੰ? ਗੱਡੀਆਂ ਸਹੀ, ਟਰਾਂਸਪੋਰਟ ਸਹੀ ਨੇ ਜੀ, ਬਹੁਤ ਵਧੀਆ ਟਰਾਂਸਪੋਰਟ ਹੈ ਜੀ। ਤੇ ਥੋੜਾ ਸਿਸਟਮ ਕਰਨ ਦੀ ਲੋੜ ਹੈ, ਜਿਵੇਂ ਹੁਣ ਇਹ ਬੱਸ ਵਾਲਾ ਮੈਂਬਰ ਕਹਿੰਦਾ ਜੀ ਮੈਂ ਤਾਂ ਡੀਜ਼ਲ ਭਰਾਉਣ ਆਇਆ ਸੀਗਾ, ਠੀਕ ਹੈ ਜੀ। ਥੋੜਾ ਜਿਹਾ ਸਿਸਟਮ ਬਣਾਉਣਾ ਚਾਹੀਦਾ ਹੈ ਥੋੜਾ ਜਿਹਾ, ਜਿਵੇਂ ਨੰਬਰਿੰਗ ਵਾਈਜ਼ ਸਿਸਟਮ ਚੱਲ ਰਿਹਾ ਸੀ ਪਹਿਲਾਂ, ਥੋੜਾ ਹਟਾਤਾ ਇਹਨਾਂ ਨੇ, ਕੋਈ ਕੁਝ ਕਰਕੇ ਸੰਗਤ ਨੂੰ ਇਧਰ ਨੂੰ ਥੋੜੀ ਆ ਰਹੀ ਥੋੜੀ ਜੀ। ਇੱਧਰ ਆ ਜਾ ਥੋੜੇ ਰਾਤ ਦੇ ਸੰਗਤ ਨੂੰ ਦਿੱਕਤ ਆ ਰਹੀ ਹੈ ਉਸ ਚੀਜ਼ ਦੀ, ਥੋੜੀ ਜਿਹੀ ਸੰਗਤ ਪਰੇਸ਼ਾਨ ਹੋ ਰਹੀ ਹੈ ਥੋੜੀ ਜੀ, ਠੀਕ ਹੈ ਜੀ। ਸੋ ਆਪਣਾ ਜੇ ਹੋ ਸਕਦਾ ਤਾਂ ਇਸ ਨੂੰ ਸਿਸਟਮੈਟਿਕ ਕਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਹੋ ਜਾਊਗਾ। ਅੱਛਾ ਸਰਦਾਰ ਜੀ, ਹੋਰ ਪ੍ਰਬੰਧ ਕਿਵੇਂ ਨੇ ਤੁਹਾਡੇ ਖਾਣ ਪੀਣ ਦੇ, ਰਹਿਸ਼ਾਂ ਦੇ? ਉਹਦਾ ਤੁਹਾਨੂੰ ਕੋਈ? ਦੇਖੋ ਜੀ, ਇਸ ਚੀਜ਼ 'ਚ ਤਾਂ ਕੋਈ ਕਮੀ ਹੋ ਨਹੀਂ ਸਕਦੀ। ਬਾਬਾ ਨਾਨਕ ਦਾ 20 ਨਾਲ ਚਲਾਇਆ ਹੋਇਆ ਲੰਗਰ, ਠੀਕ ਹੈ ਜੀ, ਦੁਨੀਆ ਛਕ ਰਹੀ ਹੈ ਜੀ, ਬਿਲਕੁਲ, ਠੀਕ ਹੈ ਜੀ। ਉਸ 'ਚ ਕੀ ਕਮੀ ਹੈ ਜੀ? ਜਿੱਥੇ ਕਹਿੰਦਾ ਕਿਤੇ ਕੁਝ ਵੀ ਨਹੀਂ ਮਿਲਦਾ ਸੀ, ਉੱਥੇ ਵੀ ਲੰਗਰ ਮਿਲਦਾ। ਹਾਂ, ਗੁਰੂ ਦੀ ਬਹੁਤ ਮਿਹਰ ਹੈ, ਬਹੁਤ ਮਿਹਰ ਹੈ ਗੁਰੂ ਦੀ। ਅੱਛਾ, ਤੁਹਾਨੂੰ ਬਹੁਤ ਜ਼ਿਆਦਾ ਸਾਡੀ ਸਰਕਾਰ ਪਾਕਿਸਤਾਨੀ ਨੇ ਬਹੁਤ ਜ਼ਿਆਦਾ ਵੀਜ਼ੇ ਦਿੱਤੇ ਨੇ। ਤੁਸੀਂ ਆਪਣੀ ਕੋਈ ਮੋਦੀ ਸਰਕਾਰ ਨੂੰ ਕਹਿਣਾ ਚਾਹੋ, ਸਾਡਾ ਵੀ ਦਿਲ ਕਰਦਾ ਸਾਡੇ ਪਾਕਿਸਤਾਨੀ ਵੀ ਅਸੀਂ ਵੀ ਜਾਈਏ ਉਧਰ, ਦਰਬਾਰ ਨੇ ਬੜੇ। ਅਸੀਂ ਤਾਂ ਆਪ ਚਾਹੁੰਦੇ ਵੀ ਤੁਸੀਂ ਚੜ੍ਹਦੇ ਪੰਜਾਬ ਆਓ, ਅਸੀਂ ਵੀ, ਸਾਨੂੰ ਵੀ ਮੌਕਾ ਮਿਲੇ ਥੋੜੀ ਖੁਸ਼ਨਸੀਬ ਕਰਨ ਦਾ। ਅਸੀਂ ਵੀ ਬੁਲਾਈਏ ਭਾਈਆਂ ਨੂੰ ਆਪਣੇ ਵੀ ਆਜੋ, ਦੇਖੋ ਜੀ ਚੜ੍ਹਦਾ ਪੰਜਾਬ ਕਿੱਦਾਂ ਦਾ ਹੈ ਜੀ। ਅੱਛਾ ਹਾਂਜੀ। ਪਾਕਿਸਤਾਨ ਕਿਵੇਂ ਦਾ ਲੱਗਾ? ਪਿਆਰਾ? ਪਾਕਿਸਤਾਨ ਬਹੁਤ ਪਿਆਰਾ ਹੈ ਜੀ। ਫਿਲਹਾਲ ਅਸੀਂ ਜਿੰਨਾ ਕਿ ਦੇਖਿਆ ਸਾਨੂੰ ਬਹੁਤ ਵਧੀਆ ਲੱਗਿਆ। ਅਸੀਂ ਬਾਕੀ ਮਹਾਰਾਜ ਦੀ ਮਿਹਰ ਸਦਕਾ ਅਸੀਂ ਹੋਰ ਦੇਖ ਰਹੇ ਹਾਂ। ਹੁਣ ਜਿਵੇਂ ਅਸੀਂ ਅਗਲੇ ਗੁਰਦੁਆਰਾ ਸਾਹਿਬ ਜਾਣਾ ਹੈ ਜੀ, ਠੀਕ ਹੈ ਜੀ, ਫਿਰ ਆਪਾਂ ਕਰਤਾਰਪੁਰ ਸਾਹਿਬ ਜਾਣਾ ਅੱਗੇ ਜੀ। ਉਵੇਂ ਸਿਸਟਮ ਚੱਲਦਾ ਰਹੂਗਾ ਜੀ, ਆਪਣਾ ਕਾਫਲਾ ਜੁੜਿਆ ਰਹੂਗਾ ਜੀ। ਹੁਣ ਤੁਸੀਂ ਸੱਚਾ ਸੌਦਾ ਸਾਹਿਬ ਜਾ ਰਹੇ ਹੋ ਨਾ? ਜੀ, ਸੱਚਾ ਸੌਦਾ ਜਾ ਰਹੇ ਹਾਂ। ਫਿਰ ਸ਼ਾਮ ਨੂੰ ਇੱਥੇ ਆ ਜਾਣਾ? ਸ਼ਾਮ ਨੂੰ ਵਾਪਸੀ ਇੱਥੇ ਆਣਾ ਜੀ, ਕੱਲ ਸ਼ਾਮ ਨੂੰ ਨਿਕਲਣਾ ਇੱਥੋਂ ਦੁਬਾਰਾ। ਕੱਲ ਸਾਰਾ ਦਿਨ ਇੱਥੇ ਹੋ ਜੀ। ਕੱਲ ਨੂੰ ਵਿਸਾਖੀ ਦਾ ਦਿਹਾੜਾ ਹੈ। ਅੱਛਾ ਸਰਦਾਰ ਜੀ, ਆਖਰ ਤੇ ਕੋਈ ਚੜ੍ਹਦੇ ਪੰਜਾਬ ਜਾਂ ਸਾਡੇ ਇਧਰ ਨਵੀਂ ਜਨਰੇਸ਼ਨ ਜਿਹੜਾ ਉਹਨਾਂ ਪੈਗਾਮ ਦੇਣਾ ਚਾਹੋ, ਕੋਈ ਤੁਹਾਡੇ ਮਨ 'ਚ ਹੋਏ? ਦੇਖੋ ਜੀ, ਸਾਡਾ ਤਾਂ ਇਹੀ ਪੈਗਾਮ ਹੈ ਸਾਰਿਆਂ ਨੂੰ ਵੀ ਕੋਈ ਫਰਕ ਨਹੀਂ, ਕਿਸੇ ਦੇ ਮਨ 'ਚ ਕੋਈ ਨਫ਼ਰਤ ਨਹੀਂ, ਸਾਰੇ ਆਪਸ 'ਚ ਭਾਈ ਭਾਈ ਨੇ, ਠੀਕ ਹੈ। ਪਿਆਰ ਨਾਲ ਮਿਲੋ, ਸਤਿਕਾਰ ਨਾਲ ਮਿਲੋ ਸਾਰਿਆਂ ਨੂੰ, ਮਤਲਬ ਕਿਸੇ ਵਿੱਚ ਵੀ ਨਫ਼ਰਤ ਨਾ ਰੱਖੋ ਕਿਸੇ ਮਨ ਦੇ ਵਿੱਚ ਵੀ ਸਾਡੇ ਨਾਲ ਇਹ ਹੈ ਜੀ ਉਹ ਹੈ ਜੀ, ਕੋਈ ਫਰਕ ਨਹੀਂ ਹੈਗਾ ਜੀ। ਬਹੁਤ ਪਿਆਰ ਨਾਲ ਸਿਸਟਮ। ਹਾਂ, ਇਹ ਸਾਰੇ ਆ ਜਿੰਨੇ ਕੋਲ ਤੇ ਇੱਕ ਜਗ੍ਹਾ ਤੋਂ ਆਏ ਕਿ ਮੁਖਤਲਿਫ? ਨਹੀਂ, ਸਭ ਅਲੱਗ-ਅਲੱਗ ਜਗ੍ਹਾ ਤੋਂ ਨੇ ਜੀ। ਅੱਛਾ, ਮੈਂ ਸ਼ਾਇਦ ਤੁਸੀਂ ਪਰਿਵਾਰ ਦੇ ਕਿੰਨੇ ਆਏ ਸਰਦਾਰ ਜੀ? ਅਸੀਂ 2 ਮੈਂਬਰ ਆਏ ਨੇ। ਤੁਸੀਂ ਤੇ ਤੁਹਾਡੇ ਨਾਲ ਮੇਰੀ ਮਾਤਾ ਜੀ। ਅੱਛਾ, ਤੁਹਾਡਾ ਮਾਤਾ ਜੀ ਹੈ? ਨਹੀਂ ਕੋਈ ਨਹੀਂ, ਅਭੀ ਮਾਤਾ ਜੀ ਹੈ ਜੀ, ਮਾਤਾ ਜੀ ਖੜੇ ਜੀ। ਅੱਛਾ ਮਾਤਾ ਜੀ। ਹਾਂਜੀ, ਮਾਰਿਆ ਜੀ ਮਾੜਾ ਜੀ। ਅੱਛਾ, ਮਾਤਾ ਜੀ ਤੁਹਾਡੇ ਨਾਲ ਆਏ, ਉਹਨਾਂ ਦੇ ਪਹਿਲੀ ਦਫਾ ਆਣਾ ਹੋਇਆ? ਉਹਨਾਂ ਦੇ ਪਹਿਲੀ ਦਫਾ ਆਣਾ ਹੋਇਆ ਜੀ। ਅੱਛਾ, ਖੁਸ਼ ਨੇ ਮਾਤਾ ਜੀ? ਫਿਰ ਬਹੁਤ ਖੁਸ਼ ਨੇ ਜੀ, ਗੁਰੂ ਘਰਾਂ ਦੇ ਦਰਸ਼ਨ ਹੋ ਜਾਣ ਜੀ, ਠੀਕ ਹੈ ਜੀ। ਅਸੀਂ 3 ਪਹਿਰ ਅਰਦਾਸ ਕਰਦੇ ਹਾਂ ਮਹਾਰਾਜ ਨੂੰ, ਮਹਾਰਾਜ ਸਾਨੂੰ ਬਿਠੜੇ ਹੋਏ ਗੁਰੂ ਘਰਾਂ ਨੂੰ ਮਿਲਾਈਏ। ਅੱਛਾ, ਤੁਹਾਡੇ ਉਸ ਇਲਾਕੇ ਸਰਦਾਰ ਜੀ, ਮੈਂ ਆਖਰ ਤੇ ਤੁਹਾਡੇ ਸਿਰਫ 2 ਮਿੰਟ ਲੈਣੇ ਨੇ ਜੀ। ਜਿੱਥੋਂ ਤੁਸੀਂ ਆਏ ਜੀ, ਉੱਥੇ ਮੁਸਲਮਾਨਾਂ ਦੀ ਕੋਈ ਆਬਾਦੀ ਜਾਂ ਨਹੀਂ ਤੁਹਾਡੇ? ਹਾਂਜੀ, ਮੁਸਲਮਾਨਾਂ ਦੀ ਆਬਾਦੀ ਹੈਗੀ ਹੈ ਜੀ। ਕਿਵੇਂ ਦਾ ਵਰਤਨ ਹੈ ਤੁਹਾਡਾ ਹਿੰਦੂਆਂ ਨਾਲ ਉਹਨਾਂ ਨਾਲ? ਹਾਂਜੀ, ਸਾਡਾ ਬਹੁਤ ਵਧੀਆ ਵਰਤਨ ਹੈ ਜੀ। ਉਹਦੇ ਨਾਲ ਕੀ ਹੈ ਜੀ, ਜਿਵੇਂ ਉਹਨਾਂ ਦੀ ਈਦ ਹੁੰਦੀ ਹੈ ਅਸੀਂ ਜਦ ਹੀ ਵਰਤਨੇ, ਉਹਨਾਂ ਨਾਲ ਸਾਡਾ ਕੋਈ ਗੁਰੂ ਦਾ ਤਿਉਹਾਰ ਆਉਂਦਾ ਅਸੀਂ ਜਦ ਹੀ ਵਰਤਨੇ। ਜਿਵੇਂ ਵਿਸਾਖੀ ਦਾ ਦਿਹਾੜਾ, ਉੱਥੇ ਬਥੇਰਾ ਨੇ ਇਕੱਠੇ ਹੋਣਾ ਜੀ,
ਸਲਮਾਨਾ ਉਧਰ ਧੱਕਾ ਹੁੰਦਾ ਕਿਤੇ ਨਾ ਕਿਤੇ, ਕੋਈ ਉਹਦੇ ਬਾਰੇ ਤੁਸੀਂ ਉਹਦੇ ਵਿੱਚ ਕੀ ਸੱਚਾਈ ਹੈ ਕੋਈ? ਦੇਖੋ ਜੀ, ਇਸ ਤਰ੍ਹਾਂ ਹੁੰਦਾ ਜੀ, ਕਹਿੰਦੇ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ, ਠੀਕ ਹੈ ਨਾ। ਕਿਤੇ ਨਾ ਕਿਤੇ ਤਾਂ ਮਾੜਾ ਮੋਟਾ ਹੇਰ ਫੇਰ ਚੱਲਦਾ ਰਹਿੰਦਾ। ਦੇਖੋ ਆਪਣੇ ਇੱਥੇ ਵੀ ਦੇਖਿਆ ਜਾਵੇ, ਕਿਤੇ ਨਾ ਕਿਤੇ ਤਾਂ ਮਾੜਾ ਮੋਟਾ ਡਿਫਰੈਂਸ ਰਹਿੰਦਾ ਹੀ ਹੈ। ਮੰਨ ਲਓ ਕਿਤੇ ਕੋਈ ਸਾਰੀ ਸੰਗਤਾਂ ਮਾੜੀਆਂ ਨਹੀਂ ਹੁੰਦੀਆਂ, ਸਾਰੇ ਬੰਦੇ ਮਾੜੇ ਨਹੀਂ ਹੁੰਦੇ, ਠੀਕ ਹੈ। ਕੋਈ ਨਾ ਕੋਈ ਸ਼ਰਾਰਤੀ ਅੰਸਰ ਜਿਹੜੇ ਹੁੰਦੇ ਆ, ਸਿਸਟਮ ਨੂੰ ਖਰਾਬ ਕਰਨ ਵਾਸਤੇ ਬੈਠੇ ਆ ਜਿਹੜੇ, ਠੀਕ ਹੈ। ਉਹਨਾਂ ਨਾਲ ਧੱਕਾ ਕਰਨਾ ਹੀ ਪੈਂਦਾ ਸਰਕਾਰ ਨੂੰ, ਤਾਂ ਹੀ ਲੋਡ ਚੱਲਣਗੇ ਨਾ ਜੀ, ਨਹੀਂ ਤਾਂ ਫਿਰ ਕਹਿੰਦਾ ਮੁਸ਼ਕਲ ਹੋ ਜਾਂਦੀ ਇਸ ਚੀਜ਼ ਦੀ। ਆਵਾਮ ਚ ਆਪਸ ਚ ਨਫ਼ਰਤ ਪਿਆਰ ਮੁਹੱਬਤ ਕਿਵੇਂ ਦੇ ਬਸੋਂ ਤੁਹਾਡੀ ਉਧਰ ਸਿੱਖਾਂ ਦੀ? ਬਹੁਤ ਪਿਆਰ ਨਾਲ ਮੁਹੱਬਤ ਹੈ ਸਾਰਿਆਂ ਨਾਲ, ਬਹੁਤ ਵਧੀਆ ਸਿਸਟਮ ਹੈ ਜੀ। ਚਲੋ ਬੜੀ ਮਿਹਰਬਾਨੀ ਤੁਹਾਡੀ, ਜਿਉਂਦੇ ਵਾਸਤੇ ਰਹੋ। ਸ਼ੁਕਰੀਆ ਜੀ, ਬਾਰ-ਬਾਰ ਆਓ ਜੀ। ਜੀ ਧੰਨਵਾਦ ਜੀ, ਬਹੁਤ ਬਹੁਤ ਜੀ। ਤੁਸੀਂ ਇੰਨਾ ਸਤਿਕਾਰ ਦੇਣ ਵਾਸਤੇ ਬਹੁਤ ਧੰਨਵਾਦ ਜੀ। ਤੁਹਾਨੂੰ ਵੈਲਕਮ ਜੀ, ਵੈਲਕਮ, ਸਾਰਿਆਂ ਵੈਲਕਮ ਕਰਨੇ। ਸ਼ੁਕਰੀਆ ਜੀ, ਬੜੀ ਮਿਹਰਬਾਨੀ। ਸਾਨੂੰ ਇੱਥੇ ਆਉਣ ਤੇ ਬਹੁਤ ਜ਼ਿਆਦਾ ਸਾਡੀ ਖਜਲਖਵਾਰੀ ਹੋ ਰਹੀ ਹੈ। ਸਾਨੂੰ ਰਹਿਣ ਵਾਸਤੇ ਕੋਈ ਅਕਮੋਡੇਸ਼ਨ ਨਹੀਂ ਹੈ ਸਰਕਾਰ ਦਾ। ਅਸੀਂ ਗੁਰਦੁਆਰਿਆਂ ਦੇ ਵਿੱਚ ਬਹੁਤ ਖੱਜਲ ਹੋ ਰਹੇ ਹਾਂ। ਕੋਈ ਵੀ ਗਵਰਨਮੈਂਟ ਦਾ ਅਸਲੀ ਤਰੀਕੇ ਢੰਗ ਜੇ ਕੋਈ ਨਹੀਂ, ਤੁਸੀਂ ਆਪਣੀ ਜਿਹੜੀ ਅੰਦਰ ਕਮੇਟੀ ਬੰਦਾ ਕਮੇਟੀ ਉਹਨਾਂ ਨੂੰ ਕੀ ਕਹਿਣਾ ਚਾਹੋ? ਕਹੋ ਨਾ। ਅਸੀਂ ਆਪਣੇ ਜਿਹੜੀ ਗੁਰਦੁਆਰਾ ਕਮੇਟੀ ਨੂੰ ਇਸੇ ਗੱਲ ਕਹਿੰਦੇ ਆ ਕਿ ਉਹਨਾਂ ਨੂੰ ਸਾਨੂੰ ਵੀਜ਼ਾ ਦਿੰਦੇ ਆ, ਅਗਰ ਇਸ ਤਰ੍ਹਾਂ ਕਰਦੇ ਆ ਨਹੀਂ ਫੜਾਓ ਤੇ ਉਹਨਾਂ ਨੂੰ ਸਾਡਾ ਕਮੋਡੇਸ਼ਨ ਤਿਆਰ ਕਰਨਾ ਚਾਹੀਦਾ, ਹਰ ਚੀਜ਼ ਰੱਖਣ ਸਹਿਣ ਲਈ। ਕੋਈ ਤਰੀਕਾ ਨਹੀਂ। ਜਿਹੜੀ ਸਾਡੀ ਪਬਲਿਕ ਆਈ ਹੈ ਹਿੰਦੁਸਤਾਨ ਤੋਂ, ਬਹੁਤ ਖੱਜਲ ਖਰਾਬੀ ਉਹਨਾਂ ਨਾਲ ਹੋ ਰਹੀ ਹੈ। ਕੋਈ ਕਮਰੇ ਨਾ ਅਸੀਂ ਤਰਲੇ ਕੱਢਨੇ ਆ, ਬਿਮਾਰ ਪੈ ਜਾਂਦਾ, ਕੋਈ ਮੈਡੀਸਨ ਦਾ ਕੋਈ ਵੀ ਸਿਸਟਮ ਜਿਹੜਾ ਇੱਥੇ ਨਹੀਂ ਹੈਗਾ। ਇਸ ਵਾਸਤੇ ਸਾਡੇ ਨਾਲ ਬੜੀ ਖੱਜਲ ਖੁਆਰੀ ਹੋ ਰਹੀ ਹੈ। ਅਸੀਂ ਪਾਕਿਸਤਾਨ ਗਵਰਨਮੈਂਟ ਨੂੰ ਕਹਿੰਦੇ ਆ ਕਿ ਤੁਸੀਂ ਸਾਨੂੰ ਵੀਜ਼ੇ ਦਿੰਦੇ ਹੋ ਤੇ ਸਾਡੀ ਜਿਹੜੀ ਕੇਅਰ ਟੇਕਰ ਤੁਸੀਂ ਕਿਉਂ ਨਹੀਂ ਕੀਤੀ ਜਾਂਦੀ ਸਾਡੀ? ਨਹੀਂ, ਅਸੀਂ ਤੇ ਹੁਣ ਸਰਦਾਰ ਜੀ ਤੋਂ ਵੇਂਦੇ ਆ ਰਹੇ ਹਾਂ, ਅਗਰ ਆ ਵਿੱਚ ਐਂਬੂਲੈਂਸਾਂ ਵੀ ਖਲੋਤੀਆਂ ਹੋਈਆਂ, ਮੈਡੀਕਲ ਕੈਂਪ ਵੀ ਲੱਗੇ ਹੋਏ ਨੇ, ਐਂਬੂਲੈਂਸ ਦਵਾਈ ਕਿਉਂ ਨਹੀਂ ਮਿਲਦੀ? ਮਤਲਬ ਅਗਰ ਕਿਸੇ ਨੂੰ ਕੋਈ ਟ੍ਰੀਟਮੈਂਟ ਨਹੀਂ ਮਿਲ ਰਹੀ, ਕਿੰਨੇ ਪੇਸ਼ੈਂਟ ਬਿਮਾਰ ਦੇਖੇ ਨੇ ਇੱਥੇ, ਕੋਈ ਉਹਨਾਂ ਨੂੰ ਸਹੂਲਤ ਨਹੀਂ ਮਿਲ ਰਹੀ ਹੈਗੀ ਹੈ। ਅਸੀਂ ਦੇਖੋ ਦੁਨੀਆ ਕਿੰਨੀ ਖੱਜਲ ਖਰਾਬ ਹੋ ਰਹੀ ਹੈ। ਗੱਡੀਆਂ ਸਾਨੂੰ ਅਸੀਂ ਕਿਰਾਏ ਦਿੱਤੇ ਆ, ਪੈਸੇ ਦਿੱਤੇ ਹੋਏ ਆ, ਫਿਰ ਵੀ ਸਾਨੂੰ ਗੱਡੀਆਂ ਨਹੀਂ ਮਿਲ ਰਹੀਆਂ। ਬਹੁਤ ਵਧੀਆ ਅਰੇਂਜਮੈਂਟ ਕੀਤਾ ਹੈ ਪਾਕਿਸਤਾਨ ਸਰਕਾਰ ਨੇ, ਤੇ ਜਿਹੜੇ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਬਹੁਤ ਹੀ ਮਾਣ ਸਨਮਾਨ ਦੇ ਨਾਲ ਜਿਹੜੇ ਯਾਤਰੀ ਹਿੰਦੁਸਤਾਨ ਤੋਂ ਆਏ ਨੇ ਉਹਨਾਂ ਦਾ ਬਹੁਤ ਹੀ ਵਧੀਆ ਉਹਨਾਂ ਨੇ ਇੰਤਜ਼ਾਮ ਕੀਤਾ ਹੈ। ਇੱਥੇ ਰਹਿਣ ਸਹਿਣ ਦਾ, ਖਾਣ ਪੀਣ ਦਾ, ਦਰਸ਼ਨ ਦਿਦਾਰਿਆਂ 'ਚ ਕਿਸੇ ਚੀਜ਼ ਦੀ ਵੀ ਕੋਈ ਸਾਡੇ ਹਿਸਾਬ ਨਾਲ ਕਮੀ ਨਹੀਂ ਹੈ। ਅਸੀਂ 2-2 ਘੰਟੇ ਤੋਂ ਖੜੇ ਆ ਇੱਥੇ, ਗੱਡੀਆਂ ਵਾਲੇ ਸਾਨੂੰ ਖਰਾਬ ਕਰ ਰਹੇ। ਠੀਕ ਹੈ ਸਰਦਾਰ ਜੀ, ਤੁਹਾਡੀ ਜਿਹੜੀ ਵੀਡੀਓ ਜਾਏਗੀ ਉੱਥੇ।